ਨਾਤੀਆਂ ਨੇ ਜਨਾਬ, ਹੋਰ ਇਹਨਾਂ ਨੂੰ ਮੈਂ ਸਾਬਣ ਮਲ ਲਾਂ। ਡੇਢ ਕਨਾਲ ਜਗ੍ਹਾ ਹੈ। ਮੈਂ ਜੀ ਇੰਗਲੈਂਡ ਤੋਂ। ਅੱਛਾ ਤੁਸੀਂ? ਹਾਂਜੀ ਅੱਛਾ ਤੇ ਏਅਰਪੋਰਟ ਤੇ ਮੇਰਾ ਖਿਆਲ ਭੈਣ ਦਾ ਹਿੱਸਾ ਕੱਢੋ ਜੀ ਤੇ ਮਹੱਲੇ ਵਾਲਿਆਂ ਨੂੰ ਕਹਿ ਕੇ ਤੁਹਾਨੂੰ ਮਹੱਲੇ ਚੋਂ ਕੱਢੋ। ਇੱਧਰ ਧਿਆਨ ਕਰ, ਕਿੱਥੇ ਜਾਈ ਜਾਣ ਡਈ ਆ ਪਰਾਂ। ਓਏ ਕੁਛ ਨਹੀਂ ਹੁੰਦਾ ਤੈਨੂੰ, ਚੱਲ। ਆ ਜਾ। ਓਏ ਅੱਕੂ ਓਏ। ਹਾਂਜੀ ਜੋਈ ਸਾਹਿਬ। ਓਏ ਅੱਕੂ ਜੀ ਕੀ ਪਿਆ ਕਰਨਾ? ਮੱਝਾਂ ਨੂੰ ਪੱਠੇ ਪਾਉਣ ਡਿਆ ਜੀ। ਤੇ ਤੈਨੂੰ ਮੈਂ ਕਿਹਾ ਸੀ ਮੱਝਾਂ ਨੁਆਈ ਵੀ। ਨਵਾਈਆਂ ਨੇ ਜੀ। ਮੈਨੂੰ ਨਹੀਂ ਲੱਗਦੀਆਂ ਨੁਆਪੀਆਂ। ਨਾਤੀਆਂ ਨੇ ਜਨਾਬ, ਹੋਰ ਇਹਨਾਂ ਨੂੰ ਮੈਂ ਸਾਬਣ ਮਲ ਲਾਂ। ਤੇ ਐਪੀ ਵੀ ਇੰਜ ਹੀ ਨਹਾਉਣਾ? ਸਾਹਿਬ ਜੀ ਹੁਣ ਅਜੇ ਨਵਾ ਕੇ ਲਿਆਂਦੀਆਂ, ਚਬੱਚੇ ਚੋਂ ਕੱਢ ਕੇ ਲਿਆਂਦੀਆਂ, ਹਾਲੇ 2 ਮਿੰਟ ਹੋਏ ਨੇ। ਯਾਰ ਤੂੰ ਨਾ ਉਂਝ ਹੀ ਕੰਮ ਚੋਰ ਹੋ ਗਿਆ, ਹੁਣ ਭੇਤੀ ਅਸਲ ਤੂੰ ਹੋ ਗਿਆ ਸਾਡਾ। ਤੇ ਤੂੰ ਕੰਮ ਚੋਰ ਹੋ ਗਿਆ, ਹੁਣ ਕੰਮ ਕਰਨ ਤੇ ਤੇਰਾ ਦਿਲ ਨਹੀਂ ਕਰਦਾ ਜੋ ਮੈਂ ਹਿਸਾਬ ਲਾਇਆ। ਇਹ ਵੇਖਾਂ ਵਾਲਾ ਜਾਂਦਾ ਫਿਆਂ ਨੇ, ਕੋਈ ਖੁਦਾ ਦਾ ਖੌਫ ਕਰ। ਉਹ ਚੋਈ ਸਾਹਿਬ ਟੂਬਲ ਨਹੀਂ ਸੀ ਚਲਾਇਆ, ਮੈਲੇ ਪਾਣੀ ਚ ਨਵਾਈਆਂ ਤਾਂ ਫਿਰ ਉਹ ਇਸ ਲਈ। ਜਾਨਦਾਰ ਚੀਜ਼ ਯਾਰ ਤੂੰ ਟੂਬਲ ਚਲਾ ਲੈਣਾ ਸੀ। ਉਹ ਚਲਾਈਆਂ ਜੀ ਜਾਨਦਾਰ ਚੀਜ਼, ਹੋਰ ਮੈਂ ਉੱਥੇ। ਤੇ ਪੱਠੇ ਤੈਨੂੰ ਕਹੀ ਵੱਡੀ ਪੱਠੇ ਵੱਢ ਲਿਆਂਦੇ ਨੇ। ਕਿੱਥੋਂ? ਉਹ ਨਾਲਦਿਆਂ ਦੇ। ਤੇ ਤੈਨੂੰ ਤਾਂ ਮੈਂ ਕਿਹਾ ਆਪਣੇ ਪੱਠੇ ਵੱਢਣੇ ਨੇ। ਆਪਣੇ ਤੁਸੀਂ ਕਿਹਾ ਨਹੀਂ, ਤੁਸੀਂ ਕਿਹਾ ਪੱਠੇ ਵੱਢਣੇ ਆਹ ਮੈਂ ਤੇ ਇਹ ਕਿਹਾ ਸੀ, ਤੇ ਉਹਨਾਂ ਨੂੰ ਭਾਵੇਂ ਪਤਾ ਲੱਗ ਜਾਏ ਹੁਣ। ਲੱਗ ਜਾਏਗਾ ਤੇ ਚੋਈ ਸਾਹਿਬ ਤੁਹਾਡੀ ਖਾਤਰ ਹੁਣ ਤੁਹਾਡਾ ਹੀ ਨਾਂ ਲੈ ਲਾਂਗੇ, ਹੋਰ ਮੈਂ ਕੀ ਕਰ ਸਕਦਾ। ਕੰਮ ਦੇ ਯਾਰ ਬੇਇੱਜ਼ਤੀ ਵਾਲੇ ਕੀਤੇ ਹੀ ਫਿਰ ਚਲੋ। ਤੇ ਚਾਹ ਪਕਾਈ ਆ ਮੇਰੇ ਜੋਗੀ? ਹਾਂਜੀ ਪਕਾਤੀ ਹੈ। ਤੇ ਚੀਨੀ ਕਿੰਨੀ ਕੁ ਪਾਈ ਆ? ਘੱਟ ਹੀ ਪਾਈ ਹੈ ਜੀ। ਮੈਂ ਤੈਨੂੰ ਪਤਾ ਯਾਰ ਜ਼ਿਆਦਾ ਚੀਨੀ ਪੀਣਾ ਵਾ ਤੇ ਤੂੰ ਘੱਟ ਪਾਈ ਏ। ਮੈਂ ਤੇ ਘੱਟ ਪੀਣਾ ਨਾ, ਤੁਸੀਂ ਜ਼ਿਆਦਾ ਪੀਂਦੇ। ਇਹਦਾ ਮਤਲਬ ਫਿਰ ਤੂੰ ਆਪਣੇ ਵਾਸਤੇ ਹੀ ਬਣਾਈ ਏ, ਫਿਰ ਮੇਰੇ ਵਾਸਤੇ ਤਾਂ ਨਹੀਂ ਨਾ ਬਣਾਈ। ਨਹੀਂ ਜਦੋਂ ਮੈਂ ਆਪਣੇ ਲਈ ਬਣਾਈ ਫਿਰ ਤੁਹਾਡੀ ਵੀ ਥੋੜੀ ਜਿਹੀ ਕੱਢ ਕੇ ਰੱਖ ਦਿੱਤੀ। ਹਾਂ ਚਲੋ ਪੀ ਲਿਓ, ਵਿਚਾਰਾ ਚੌਧਰੀ ਕੀ ਸੋਚੇਗਾ। ਤੇ ਹੁੱਕਾ ਧਰਿਆ ਹੀ? ਹਾਂਜੀ ਧਰ ਦਿੱਤਾ ਉੱਥੇ ਹੀ। ਕਿੱਥੇ? ਜਿੱਥੇ ਹੈ ਸੀ ਉੱਥੋਂ ਚੁੱਕ ਕੇ ਪਰਾਂ ਧਰ ਦਿੱਤਾ। ਉਹਦੇ ਉਸੇ ਤਰ੍ਹਾਂ ਹੀ ਪਿਆ, ਨਾ ਕੋਈ ਅੱਗ ਤੂੰ ਉੱਤੇ ਰੱਖੀ ਟੋਪੀ ਤੇ। ਅੱਗ ਦਾ ਤੁਸੀਂ ਕਿਹਾ ਹੀ ਨਹੀਂ ਸੀ, ਤੁਸੀਂ ਕਿਹਾ ਹੁੱਕਾ ਧਰ ਦੇ, ਮੈਂ ਚੁੱਕ ਕੇ ਪਰਾਂ ਧਰ ਦਿੱਤਾ। ਬੜੇ ਯਾਰ ਕੰਮ ਚੋਰ ਹੋ ਗਿਆ ਤੂੰ, ਮੈਂ ਹਿਸਾਬ ਲਾ ਲਿਆ ਤੇਰਾ ਨਾ। ਅਸਲੇ ਜਦੋਂ ਕੰਮ ਕਰਨ ਦੇ ਦਿਲ ਨਹੀਂ ਕਰਦਾ ਸਾਡੇ ਕੋਲ, ਜੋ ਮੈਂ ਹਿਸਾਬ ਲਾਇਆ। ਤੁਸੀਂ ਤਾਂ ਕਹਿੰਦੇ ਮੈਂ 24 ਘੰਟੇ ਕੰਮ ਹੀ ਕਰਦਾ ਰਵਾਂ। ਇੰਨੀਆਂ ਮੱਝਾਂ ਇਕੱਲਾ ਬੰਦਾ ਤੁਸੀਂ ਰੱਖਿਆ। ਤੇ ਯਾਰ ਕੰਮ ਵਾਸਤੇ ਰੱਖਿਆ ਨਾ, ਬੇਜ਼ੁਬਾਨ ਜਾਨਵਰ ਨੇ, ਇਹਨਾਂ ਵਿਚਾਰਿਆਂ ਤੇ ਨਹੀਂ ਨਾ ਬੋਲਣਾ। ਕੀ ਇਹਦੇ ਅੱਗੇ ਵੇਖਾ ਵਾਲਾ ਕੁਛ ਹੈ? ਨਾਤੀਆਂ ਨੇ ਤੁਹਾਨੂੰ ਗੱਲਾਂ ਕਰਨ ਦੀ ਉਂਝ ਹੀ ਆਦਤ ਹੁੰਦੀ ਹੈ, ਹੋਰ ਇਹਨਾਂ ਨੂੰ ਮੈਂ ਪਾਰਲਰ ਤੋਂ ਤਿਆਰ ਕਰਾ ਲਿਆਵਾਂ। ਠੀਕ ਹੈ ਭਾਈ, ਮਰਜ਼ੀ ਤੇਰੀ, ਜਿਵੇਂ ਦਿਲ ਕਰਦੇ ਪਿਆ ਕਰ। ਚੱਲ ਮੈਂ ਹਿਸਾਬ ਲਾ ਲਿਆ, ਬੰਦੇ ਕੋਈ ਹੁਣ ਮੈਨੂੰ ਹੋਰ ਲੱਭਣੇ ਪੈਣਾ। ਹੁਣ ਕਿਹੜੇ ਬੰਦੇ ਲੱਭਣੇ ਪੈਣੇ? ਨਹੀਂ ਬੰਦਾ ਕੋਈ ਹੋਰ ਲੱਭ ਲੈਂਦੇ, ਤੇਰਾ ਨਹੀਂ ਜੋ ਕੰਮ ਕਰਨ ਦਾ ਦਿਲ ਕਰਦਾ ਤੇ ਮੱਝਾਂ ਹੀ ਵੇਚ ਦਿਓ ਸਾਰੀਆਂ, ਤੁਸੀਂ ਬੰਦਾ ਜੂ ਲੱਭਣਾ ਹੋਰ। ਮੱਝਾਂ ਵੇਚਣ ਦਾ ਕੰਮ ਨਹੀਂ ਨਾ ਚੱਲਦਾ ਯਾਰ, ਘਰ ਦੁੱਧ ਸ਼ੁੱਧ ਫਿਰ ਜਿਨ੍ਹਾਂ ਨੂੰ ਦੁੱਧ ਲਾਇਆ ਹੈ। ਕਿੰਨਿਆਂ ਲੋਕਾਂ ਦੀਆਂ ਬਦਦੁਆਵਾਂ ਲਵਾਂਗੇ ਜਿਹੜੇ ਲੋਕੀ ਦੁੱਧ ਖੜਦੇ ਨੇ ਬੱਚਿਆਂ ਨੂੰ। ਬਦਦੁਆਵਾਂ ਕਾਹਦੀਆਂ? ਪੈਸੇ ਨਹੀਂ ਲੈਂਦੇ ਤੁਸੀਂ, ਅੱਲਾ ਵਾਸਤੇ ਦਿੰਦੇ ਹੋ। ਫਿਰ ਵੀ ਭਾਜੀ ਅੱਲਾ ਵਾਸਤੇ ਭਾਵੇਂ ਪੈਸੇ ਲੈਂਦੇ ਆ, ਖਾਲਸ ਦੁੱਧ ਕਿਹੜਾ ਦਿੰਦੇ ਆ ਇਸ ਦੌਰੇ ਸਾਡੇ ਤੋਂ ਸਵਾ? ਕੋਈ ਵੀ ਨਹੀਂ, ਤੁਹਾਡੇ ਤੋਂ ਸਵਾ ਖਾਲਸ ਦੁੱਧ ਕੋਈ ਵੀ ਨਹੀਂ ਦਿੰਦਾ। ਹਾਂ ਸਾਰੀਆਂ ਮੱਝਾਂ ਦਾ ਮਨ ਦੁੱਧ ਦੇ ਤੇ 7-8 ਮਣ ਦੁੱਧ ਜਾਂਦਾ ਮੇਰਾ ਰੋਜ਼। ਆਹ ਤੇ ਮੈਨੂੰ ਪਤਾ ਨਾ, ਤਾਂ ਹੀ ਖਾਲਸ ਹੈ ਨਾ। 7-8 ਮਣ ਤੋਂ ਜਦੋਂ ਬਣਾਉਂਦੇ ਹੋ ਕੱਚੀ ਲੱਸੀ ਜੀ ਭੇਜਦੇ ਹੋ, ਹੋਰ ਦੁੱਧ ਕਿਹੜਾ ਭੇਜਦੇ ਹੋ ਤੁਸੀਂ? ਉਹ ਯਾਰ ਉਹ ਖਰਾਬ ਹੋ ਜਾਂਦਾ, ਉਹ ਖਾਲਸ ਕੱਲਿਆ, ਤੈਨੂੰ ਪਤਾ ਹੀ ਕੋਈ ਨਹੀਂ। ਅੱਕੂ ਓਏ, ਓਏ ਅੱਕੂ ਉਰਾ, ਤੈਨੂੰ ਕਿਹਾ ਮੰਜੀਆਂ ਢਾਈ ਦਾਤੀਆਂ ਜੋ ਸਾਹਿਬ ਮੰਜੀਆਂ ਦਾਹ ਦਿੱਤੀਆਂ ਜੇ? ਹਾਂਜੀ ਖੈਰ ਸੀ, ਅੱਜ ਚੌਲ ਪੁੰਨੇ। ਯਾਰ ਤੈਨੂੰ ਹਰ ਵਕਤ ਨਾ ਖਾਣ ਪੀਣ ਦਾ ਹੀ ਪਿਆ ਰਹਿੰਦਾ। ਉਹ ਚੌਧਰੀ ਬੰਦੇ ਆ, ਡੇਰੇਦਾਰੀ ਜੇ ਕੋਈ ਪਰੇ ਆਉਣੀ ਹੈ, ਕੋਈ ਜੀ ਆਉਣੇ ਨੇ, ਉਹਨਾਂ ਦਾ ਕੋਈ ਫੈਸਲਾ ਕਰਨਾ ਹੈ। ਅਜੇ ਤੱਕ ਜਿਹੜੇ ਨਹੀਂ ਆਏ ਹੋਰ ਚੌਧਰੀ ਕੋਲ ਨਾ ਪਰਿਆ ਲੈ ਕੇ ਆਓ। ਇਹ ਆਖਿਆ ਤੇ ਐਸਾ ਨੇ ਆਪ ਪਹੁੰਚ ਜਾਂਦੇ ਆ, ਤਾਂ ਮੈਂ ਤੁਹਾਨੂੰ ਕਿਹਾ ਸੀ ਛੋਟੀਆਂ ਫੈਸਲੇ ਕਰਿਆ ਕਰੋ, ਤੁਹਾਨੂੰ ਸਹੀ ਫੈਸਲੇ ਕਰਨੇ ਨਹੀਂ ਹੁੰਦੇ। ਮੈਂ ਵੈਸੇ ਗੱਲ ਕੀਤੀ ਚੌਧਰੀ ਸਾਹਿਬ। ਯਾਰ ਮੈਂ ਨਾ ਵਾਹਵਾ ਦਿਨਾਂ ਤੋਂ ਹਿਸਾਬ ਲਾ ਰਿਹਾ ਵਾਂ, ਤੇਰੀ ਜਿਹੜੀ ਟੂਨ ਹੈ ਨਾ ਉਹ ਮੈਨੂੰ ਕੋਈ ਥੋੜੀ ਖਰਾਬ ਨਜ਼ਰ ਆਉਂਦੀ ਹੈ ਪਈ। ਨਹੀਂ ਤੁਸੀਂ ਕਿਹਾ ਮੰਜੀਆਂ ਡਾਹ ਤੇ ਮੰਜੀਆਂ ਮੈਂ ਡਾਹ ਕੇ ਗਿਆ। ਯਾਰ ਹਰ ਕੰਮ ਦੇ ਵਿੱਚ ਅੱਗੋਂ ਟੋਕਣਾ ਜਾਂ ਜਵਾਬ ਦੇਣਾ ਜ਼ਰੂਰੀ ਹੈ? ਨਹੀਂ ਤੇ ਫੇਰ ਆ ਮੰਜੀਆਂ ਡਾਹਤੀਆਂ, ਹੁਣ ਨਹੀਂ ਆਉਣ ਤੇ ਚੱਲ ਠੀਕ ਹੈ, ਤੇਰੀ ਮਿਹਰਬਾਨੀ ਡਾਹ ਦਿੱਤੀ ਆ ਤੇ ਹਲੋ ਬਹਿ ਜਾਓ।
ਮੰਨੀਆਂ ਡਾ ਦੋ ਮੰਨੀਆਂ ਡਾ ਦੋ ਬੜੀਆਂ ਜੇ ਆਹੋ ਬੜੀਆਂ ਨੇ ਯਾਰ, ਔਖਾ ਹੀ ਆ ਯਾਰ ਸੁੱਕਾ। ਮੈਂ ਤੈਨੂੰ ਕੰਮ ਕਹਿ ਪਈਏ ਨਾ ਤੇ ਤੰਗ ਹੋ ਕੇ ਕੰਮ, ਖੁਸ਼ ਹੋ ਕੇ ਕੰਮ ਕਰਿਆ ਕਰ। ਜਿਵੇਂ ਅਸੀਂ ਤੈਨੂੰ ਤਨਖਾਹ 14 ਮਹੀਨੇ ਇਕੱਠਿਆ ਕਰਕੇ ਖੁਸ਼ ਹੋ ਕੇ ਦਿੰਦੇ ਆ। ਕਰ ਲਾਂਗੇ ਖੁਸ਼ ਹੋ ਕੇ। ਹਾਂ ਉੱਥੇ ਜਿਹੜੇ ਭੰਗੂੜੇ ਲਾਏ ਖੁਸ਼ ਹੋ ਕੇ ਕੰਮ ਕਰੋ। ਜਦੋਂ ਤੈਨੂੰ ਤਨਖਾਹ ਖੁਸ਼ ਹੋ ਕੇ ਦੇ ਦੇ, ਕੰਮ ਵੀ ਖੁਸ਼ ਹੋ ਕੇ ਕਰਿਆ ਕਰ। ਖੁਸ਼ ਹੋ ਕੇ ਕਰੋ। ਹਾਂ ਹੁਣ ਆਏ ਨਹੀਂ ਹੈਗੇ, ਹੁਣ ਕਿਹੜਾ ਫੈਸਲਾ ਓਏ ਕਰਨਾ? ਆ ਜਾਂਦੇ ਨੇ, ਤੂੰ ਸਾਹ ਲੈ, ਕੋਈ ਪਾਣੀ ਸ਼ਾਨੀ ਪੀ, ਕੋਈ ਇੰਤਜ਼ਾਮ ਸ਼ਾਮ ਕੀਤਾ ਹੈ, ਕੋਈ ਚਾਹ ਪਾਣੀ ਲੈ ਕੇ ਨਹੀਂ ਉਹਨਾਂ ਵਾਸਤੇ, ਪਰੋਣੇ ਵਾਸਤੇ। ਕੀ ਪਿਆਣਾ ਉਹਨਾਂ ਨੂੰ? अस्सलाम वालेकुम। ਵਾਸਲਾਮ ਵਾਲੇਕੁਮ ਸਲਾਮ। मौलवी साहब की हाल है? ठीक ਯਾਰ ठाक हो? ਨਾਲ ਠੀਕ ਠਾਕ ਮਾਸ਼ਾਅੱਲਾ ਜੀ, ਬਿਸਮਿल्लाह कैसे ठीक है? जी जी, अल्लाह की करन वाली अस्सलाम वालेकुम चोई जी, साहब। वासलाम जी, वासलाम। आज वे माशाल्लाह मेरे भाई, वाह जी वाह, रौनक लग गई ने मेरे भाई हैं। ओ, हाँ ठीक हो चोई साहब? जी जी भाई दुआवा ते ਇਹੋ ਹੀ ਨੇ ਜਿੰਨਾ ਆਉਣਾ ਸੀ। नहीं आ जाते ने मेरे भाई जी आ रहे हैं। हाँ, वाह अस्सलाम वालेकुम। ਵਾਲੇਕੁਮ ਸਲਾਮ। ਇਹ ਅੜ ਕੇ ਬੋਲਦੇ ਨੇ? इनु भी होया। इस्लाम लेट आया ना इन्ना दा। अच्छा पहला सही अच्छा 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 अस्सलाम वालेकुम अजवान है, अस्सलाम वालेकुम बादशाह। ਵਾਲੇकुम चोई साहब अस्सलाम वालेकुम यार बादशाह। बड़े भाई, बड़े अपना भाई। की हाल आ गई हो? माशाल्लाह जी अच्छा माशाल्लाह। यार तेनू की बजा तेनू कोई तकलीफ बंदा क्यों नहीं? ਬੈਠਾ ਭਾਈ, ਹੋਰ ਕਿਵੇਂ ਬਹਿ ਜਾਂਦਾ? बजा दिमाग ने खराब ही लगते ने मैनू, दिमाग कोई खराब ही लगते ने मैनू। अस्सलाम वालेकुम चौरी साहब की हाल है? चोई साहब ठीक हो तुसी? ਅੱਜ ਵੇਖੋ ਮੇਰੇ ਭਰਾ ਮੈਨੂੰ ਮਿਲੇ ਨੇ ਤੇ ਮੈਨੂੰ ਬੜੀ ਤੇ ਖੈਰ ਤੇ ਹੈ। ਖੈਰ ਹੀ ਹੈ ਜੀ, ਖੈਰ ਹੀ ਹੈ। ਤੁਹਾਡੇ ਕੋਲ ਆਇਆ ਕੋ ਫੈਸਲਾ ਲੈ ਕੇ। ਜੀ ਜੀ ਪਿੰਡ ਦੇ ਸਰਪੰਚ ਬੰਦੇ ਹੋ ਤੁਸੀਂ ਜੀ ਜੀ ਹੁਕਮ। ਤੇ ਮਾਸ਼ਾਅੱਲਾ ਆ ਸਾਡਾ ਵੱਡਾ ਭਰਾ ਹੈ ਵਹੀਦ, ਅੱਛਾ ਐਸਾ ਤੁਹਾਡਾ ਛੋਟਾ ਭਰਾ ਉਸ ਤੋਂ, ਅੱਛਾ। ਤੇ ਉਸ ਤੋਂ ਛੋਟੇ ਮਾਸ਼ਾਅੱਲਾ ਹੈ ਨੇ ਹੂੰ। ਆਪਣੇ ਜਨਾਬ ਲਤੀਫ ਸਾਹਿਬ ਤੇ ਆਪਣੇ इशरत की हो गई? ਸਮਝਣਾ ਤੇ ਇਹਨਾਂ ਸਾਰਿਆਂ ਦਾ ਛੋਟਾ ਜੀ ਮੈਂ ਭਰਾ ਵਾਂ। ਜੀ ਜੀ ਹੁਕਮ। ਤੇ ਏਡੀ ਕਿਹੜੀ ਗੱਲ ਹੈ, ਤੁਸੀਂ ਦੱਸੋ ਸਹੀ। मैं जी इंग्लैंड तो। ਅੱਛਾ ਤੁਸੀਂ? हाँ जी। ਅੱਛਾ ਅੱਛਾ। ਤੇ 에어ਪੋਰਟ ਜੋ ਬੋਰਡਿੰਗ ਕਰਾਉਣ ਆਏ ਇੱਥੇ ਚੋਰੀ मैं जी ਸਾਹਿਬ? इन्होंने क्या क्या कि थक गया कि मेरा हिस्सा मैनू दे दियो। ਅੱਛਾ ਅੱਛਾ। मेरे भरा मैनू मेरा हिस्सा नहीं देंदे। ਇੰਗਲੈਂਡ ਤੋਂ ਆਏ ਹੋ? हाँ जी, मैं उत्थों आया। ਆਲਾ ਆਲਾ ਆਲਾ। ਗੱਲ ਕਿਹੜੀ ਏ? ਗੱਲ ਇਹ ਵਿੱਚ ਚੌਰੀ ਸਾਹਿਬ ਪਿਓ ਜਿਹੜਾ ਸਾਡਾ ਫੌਤ ਹੋ ਗਿਆ। ਅੱਛਾ ਅੱਲਾ ਖੈਰ ਕਰੇ। ਚੌਧਰੀ ਸਾਹਿਬ ਦਾ ਵੀ ਫੌਤ ਹੋ ਗਿਆ। ਆ ਯਾਰ ਗੱਲ इन्हां दा भी हिस्सा नहीं लभदा। ਨਹੀਂ ਨਹੀਂ, ਹਿੱਸੇ ਦੀ ਨਹੀਂ ਗੱਲ। ਉਹ ਚੌਧਰੀ ਬੰਦੇ ਨੇ, ਉਹ ਫੈਸਲੇ ਕਰਦੇ ਨੇ। अच्छा, इन्हां भी फौत हो जाना। अच्छा ਪਿਓ ਮਰਨ ਤੋਂ ਬਾਅਦ ਜਗ੍ਹਾ ਦੀ ਕਰਾਈ ਹੈ ਵਿਰਾਸਤ। ਅੱਛਾ। ਠੀਕ ਹੈ। ਉਹ ਹੁਣ ਰੌਲਾ ਇਹ ਬਣਿਆ ਹੈ ਕਿ ਇਹ ਕਹਿੰਦੇ ਨੇ ਕਿ ਭੈਣ ਸਾਡੀ ਕੱਲੀ ਕੱਲੀ, ਉਹਨੂੰ ਵਿੱਚੋਂ ਹਿੱਸਾ ਨਹੀਂ ਦੇਣਾ, ਤੇ ਜਿਹੜੇ ਅਸੀਂ 5 ਭਰਾ ਵਾਂ ਨਾ, ਇਹਨਾਂ 'ਚ ਜਿਹੜੀ ਵੰਡੀ ਉਹ ਕਰੋ। ਤੇ ਮੈਂ ਕਿਹਾ ਬਈ ਆਪਸ 'ਚ ਜੋ ਅਸੀਂ ਬਹਿਸ ਕਰਨੇ ਆ 5 ਭਰਾ ਆਪਣੀਆਂ, ਮੈਂ ਕਹਿੰਦਾ ਚੌਧਰੀ ਕੋਲ ਲੈ ਕੇ ਜਾਈਏ। ਨਹੀਂ, ਚੌਧਰੀ ਸਾਹਿਬ ਅੱਗੇ ਵੀ ਫੈਸਲੇ ਕਰਦੇ ਨੇ। ਇਹ ਭੈਣਾਂ ਦਾ ਹਿੱਸਾ ਕੱਢਣਾ ਚਾਹੀਦਾ। ਤੁਸੀਂ ਭਾਵੇਂ ਮੰਨੋ ਭਾਵੇਂ ਨਾ देखो ਮੰਨੋ। जी, ਸਹੀ ਤੇ ਵਿਆਹ ਦੇ ਉੱਤੇ ਹੀ ਨਾ ਖਰਚਾ ਕੀਤਾ ਸੀ ਉਹਦੇ, ਹਾਂਜੀ ਹਾਂਜੀ। ਉਹ ਵੀ ਤੇ ਐਸਾ ਕੀਤਾ ਸੀ ਨਾ। ਅੱਬੇ ਦੇ ਹੁੰਦਿਆਂ ਭੈਣ ਦਾ ਵਿਆਹ ਹੋਇਆ। ਠੀਕ ਹੈ। ਠੀਕ ਹੈ। ਜੇ ਇਹਨੇ ਪੈਸੇ ਭੇਜੇ ਵੀ ਨੇ ਤੇ ਅੱਬੇ ਨੂੰ ਭੇਜੇ ਨੇ, ਉਹਦੇ 'ਚ ਭੈਣ ਦਾ ਕੀ ਕਸੂਰ ਹੈ? ਨਹੀਂ ਗੱਲ ਬਿਲਕੁਲ ਠੀਕ ਹੈ ਤੁਹਾਡੀ। ਹਾਂਜੀ ਕਿਉਂ ਸਾਹਿਬ ਮੇਰੀ ਗੱਲ ਸੁਣੋ, ਗੱਲ ਗੌਰ ਨਾਲ ਸੁਣੋ ਜੀ। ਤੁਸੀਂ ਸਰਪੰਚ ਸਾਡੇ ਸਿਰ ਮੱਥੇ, ਤੁਹਾਡਾ ਹਰ ਫੈਸਲਾ ਕਬੂਲ ਹੈ। ਇਹ ਬੰਦਾ ਇੰਗਲੈਂਡ ਤੋਂ ਆਇਆ, ਇਹਦੀ ਸੋਚ ਵੀ ਇੰਗਲੈਂਡ ਵਰਗੀ ਹੈ। ਇਹਨੂੰ ਇਹ ਨਹੀਂ ਪਤਾ ਭੈਣਾਂ ਸਿਰ ਮੱਥੇ ਹੁੰਦੀਆਂ ਨੇ, ਕੱਲੀ ਕੱਲੀ ਸਾਡੀ ਭੈਣ ਹੈ। ਉਹ ਵਿਆਹ ਤੇ ਯਾਰ ਤੂੰ ਅੰਗਰੇਜ਼ ਨਾਲ ਨਾ ਬਣ ਭਾਈ। ਯਾਰ ਵੇਖੋ ਸਾਰਾ ਖਰਚਾ ਘਰ ਦਾ ਮੈਂ ਘੱਲਾਂ, ਵਿਆਹ ਮੈਂ ਕਰਾਂ। ਪਾਣੀ ਪੀਓ। ਇਹ ਜੀ ਵਿਹਲੇ ਨੇ, ਇੱਥੇ ਵਿਹਲੇ ਰਹਿ ਕੇ ਖਾਣ। ਭਾਈ ਸਾਹਿਬ ਮੈਨੂੰ ਕੋਈ ਤੁਸੀਂ ਨਾ ਥੋੜੇ ਕੋਈ ਬੰਦੇ ਸਿਆਣੇ ਲੱਗਦੇ ਹੋ। ਲੈ ਇਹ ਤੁਸੀਂ ਆਪਸ ਵਿੱਚ ਝਗੜੋਗੇ, ਲੜਾਈ ਕਰੋਗੇ, ਵਾਧਾ ਹੋਏਗਾ, ਜਗ੍ਹਾ ਉੱਥੇ ਦੀ ਉੱਥੇ ਰਹਿ ਜਾਏਗੀ, ਤੁਹਾਡਾ ਨੁਕਸਾਨ ਹੋਏਗਾ, ਲੋਕੀ ਵੀ ਗੱਲਾਂ ਕਰਨਗੇ। ਕੋਈ ਤਹਮਲ ਮਜ਼ਾਜੀ ਨਾਲ ਤੁਸੀਂ ਵੀ ਸੋਚੋ, ਕੋਈ ਸਾਨੂੰ ਗੱਲ ਸੁਣਾਓ ਤੇ ਸਾਨੂੰ ਵੀ ਕੋਈ ਪਤਾ ਲੱਗੇ, ਤੇ ਉਹਦੇ ਤੇ ਕੋਈ ਮੇਰਾ ਮੰਗੇ। ਗੱਲ ਕੀ ਹੈ? ਗੱਲ ਕੀ ਹੈ? ਇਹ ਤੁਹਾਨੂੰ ਸਿਆਣੇ ਲੱਗਦੇ? ਆ ਗੱਲ ਸੁਣਾ ਭਾਈ। ਉਦੋਂ ਤੇ ਵੇਖੋ ਨਾ, ਤੁਸੀਂ ਸਾਰੇ ਰੌਲਾ ਪਾਉਂਦੇ ਹੋ ਜਾਂ ਇਹ ਨਹੀਂ ਬੋਲਦਾ ਪਿਆ। ਇਹ ਕੁਦਰਤ ਵੱਲੋਂ ਹੀ ਨਹੀਂ ਬੋਲਦਾ। ਮੈਂ ਉਹਨਾਂ ਦੇ ਏਡਾ ਚੰਗਾ ਤੇ ਚੁੱਪ ਕਰਕੇ ਬਹਿ ਰਹਾ। ਜੀ ਸਾਹਿਬ ਗੱਲ ਤੁਹਾਨੂੰ ਦੱਸਾਂ, ਗੱਲ ਇਸ ਤਰ੍ਹਾਂ ਵੇ ਕਿ ਭਾਈ ਮੇਰਾ ਵੀ ਠੀਕ ਕਹਿੰਦਾ ਪਿਆ ਤੇ ਕਹਿੰਦੇ ਉਹ ਵੀ ਠੀਕ ਨੇ, ਪਰ ਇਹਨਾਂ ਦਾ ਦਿਮਾਗ ਥੋੜਾ ਖਰਾਬ ਹੋਇਆ। ਬਦ ਦਿਮਾਗ ਨੇ, ਬਦਤਮੀਜ਼ੀ ਨਾਲ ਬੋਲਦੇ ਨੇ ਪਏ। ਇਹਨਾਂ ਨੂੰ ਪਤਾ ਹੀ ਨਹੀਂ ਵਿਰਾਸਤ ਕਰਨੀ ਕਿਵੇਂ, ਕਰਾਣੀ ਕਿਵੇਂ ਵੇ। ਇਸੇ ਵਾਸਤੇ ਤੁਹਾਡੇ ਕੋਲ ਆਏ ਆ ਕਿ ਤੁਸੀਂ ਫੈਸਲਾ ਠੀਕ ਕਰਦੇ ਹੋ। ਲਾਲਾ ਮੇਰੀ ਗੱਲ ਸੁਣ, ਅਸੀਂ ਤੇਰੀ ਇੱਜ਼ਤ ਕਰਨਾ, ਲੇਕਿਨ ਸਾਨੂੰ ਡੀਕ ਰੇਡਣਾ ਕਰ। ਪਸਾ ਨਹੀਂ ਕਰਨ ਡਿਆ, ਵੱਡਾ ਭਰਾਵਾ ਤੁਹਾਡਾ। ਇਹ ਕਰਨੀ ਨਹੀਂ ਹੈ। ਵੱਡੇ ਭਰਾ ਦੇ ਹੀ ਆ ਪੁਆੜੇ ਪਏ ਨੇ। ਚੌਧਰੀ ਸਾਹਿਬ ਚੰਗੇ ਭਲੇ ਸੀ, ਹੱਸੀ ਖੁਸ਼ੀ ਰਹਿਣ ਡਏ ਆ।
ਇਸ ਬੰਦੇ ਨੂੰ ਹਰੇ ਕੀ ਦਿਮਾਗ 'ਚ ਸ਼ੈਤਾਨੀ ਆਈ ਹੈ ਤਾਂ ਵੱਡਾ ਭਰਾ ਹੈ, ਇਹਨੇ ਕਿਹਾ ਜੀ ਇਹ ਜਗ੍ਹਾ ਵੇਚੋ। ਬਈ ਤੈਨੂੰ ਕੀ ਤਕਲੀਫ ਹੈ? ਜੇ ਤੈਨੂੰ ਤਕਲੀਫ ਹੈ ਸਾਡੇ ਤੋਂ ਲਹਿਦਾ ਰਹਿਣਾ, ਸਾਨੂੰ ਪਿਓ ਵਾਲੀ ਜਗ੍ਹਾ 'ਚੋਂ ਤਾਂ ਨਾ ਕੱਢ। ਨਹੀਂ ਇਸ ਤਰ੍ਹਾਂ ਦੇ ਨਹੀਂ ਕਿ ਤੁਹਾਨੂੰ ਜਗ੍ਹਾ ਦੇ ਕੇ ਤੇ ਹੈਪੀ ਨਿਕਲ ਜਾਏ ਬਗੈਰ ਹਿੱਸਾ ਲੈਣ ਤੋਂ। ਚੌਧਰੀ ਸਾਹਿਬ, ਇਸ ਤਰ੍ਹਾਂ ਵੀ ਕਦੀ ਹੋਇਆ? ਮੇਰੀ ਗੱਲ ਇੱਕ ਮਿੰਟ ਭਾਜੀ, ਗੱਲ ਗੌਰ ਨਾਲ ਸੁਣ ਲੈ। ਚੌਧਰੀ ਸਾਹਿਬ, ਇਹ ਦੋ ਜਿਹੜੇ ਬੰਦੇ ਇੰਗਲੈਂਡ ਵਾਲਾ ਤੇ ਲਾਲਾ, ਇਹ ਆਪਸ ਚ ਟੱਚਿੰਗ ਜੇ। ਅੱਛਾ। ਠੀਕ ਹੈ, ਇਹ ਪੈਸੇ ਉਹਨੂੰ ਘੱਲਦਾ ਜੇ, ਇਹ ਜਾਂਦਾ ਬੈਂਕ 'ਚ ਪੈਸੇ ਲੈ ਕੇ ਆਉਂਦਾ, ਸਾਰੇ ਕੜੱਪ ਕਰ ਲੈਂਦਾ। ਅਸੀਂ ਰਹੇ ਨੇ ਥੜੇ ਤੇ। ਮੇਰੀ ਗੱਲ ਸੁਣ, ਜਗ੍ਹਾ ਸਾਡੀ ਮਾਸਟਰ ਦਾ ਰੋਡ ਦੇ ਉੱਤੇ ਕਾਰਨਰ ਤੇ ਪਲਾਟ, ਉਹ ਕਰੋੜਾਂ ਰੁਪਏ ਦੀ ਜਗ੍ਹਾ, ਇਹਨਾਂ ਨੂੰ ਮੰਨ ਨਹੀਂ ਤੇ ਮਾਰਨ ਦੇਣੀ। ਮੈਂ ਤਾਂ ਤੁਹਾਨੂੰ ਪਹਿਲਾਂ ਆਖਿਆ ਸੀ। ਕੀ ਆਖਿਆ ਸੀ? ਆਹ 2 ਨੰਬਰ ਭਰਾ ਨੇ ਸਾਡੇ, ਉੱਤਾ ਨਹੀਂ ਸਾਡੀ ਗੱਲ ਸੁਣਦਾ ਹੈ। ਤੇਰੀ ਹਾਂ ਸੁਣਨ ਤੇ ਸਹੀ ਹੈ, ਉਹ ਤਾਂ ਗੱਲ ਹੀ ਮਹੀਨੇ ਬਾਅਦ ਮਕਾਉਣੀ। ਆ ਗੱਲ ਸੁਣੋ, ਆ ਚੌਧਰੀ ਸਾਹਿਬ ਇਹਨਾਂ ਇਕੱਲੇ ਇਕੱਲੇ ਨੂੰ ਪੁੱਛੋ ਭੈਣ ਦਾ ਹਿੱਸਾ ਕੱਢਣਾ ਕਿ ਨਹੀਂ ਕੱਢਣਾ ਇਹਨੇ। ਹਾਂਜੀ ਯਾਰ ਗੱਲ ਇਹ- ਪਹਿਲਾਂ ਵੱਡਾ ਭਾਈ ਦੱਸੇ ਜੀ। ਚੋਈ ਸਾਹਿਬ ਗੱਲ ਇਸ ਤਰ੍ਹਾਂ ਵੇ, ਇਹਨਾਂ ਦੇ ਪੌੜੇ ਦੀ ਵਜ੍ਹਾ ਤੋਂ ਲੱਗਿਆ ਨਾ ਸੀ ਜ਼ਮੀਨ ਵੇਚਣ। ਹਾਂਜੀ। ਵਿਰਾਸਤੀ ਕੋਈ ਦਿਲ ਕਰਦਾ ਕਿਸੇ ਦਾ ਕੁਝ ਆ ਵੇਚਣ ਤੇ? ਆ ਨਹੀਂ ਕਰਦਾ, ਨਹੀਂ ਕਰਦਾ, ਲੇਕਿਨ ਇਹਨਾਂ ਨੂੰ ਸਮਝ ਨਹੀਂ ਆਉਂਦੀ ਪਈ। ਇਹਨਾਂ ਦੇ ਪੁੱਠੇ ਦਿਮਾਗ ਨੇ। ਮੈਂ ਤੇ ਇਹਨੂੰ ਵੀ ਸਮਝਾਇਆ ਕਿ ਇਹਨਾਂ ਮੇਰੇ ਤੇ ਕਈ ਵਾਰ ਇਲਜ਼ਾਮ ਲੈ ਕੇ ਪੈਸੇ ਬੈਂਕ ਚ ਲੈ ਕੇ ਖਾਏ ਨਾ। ਉਹ ਜੇ ਮੈਂ ਖਾਏ ਨਾ ਤੇ ਤੁਸੀਂ ਕਿਹੜੀਆਂ ਮਿੱਲਾਂ ਲਾਈਆਂ ਨੇ? ਘਰ ਬਹਿ ਕੇ ਵਿਹਲੇ ਖਾਣ ਦੇ ਹੋ, ਤੁਹਾਨੂੰ ਹਿਆ ਹੀ ਕੋਈ ਨਹੀਂ। ਇਹਦਾ ਤਰਾਸ ਤੇ ਜਿਹੜਾ ਪੈਸੇ ਘੱਲਦਾ ਉਹਨੂੰ ਹੋਣਾ ਚਾਹੀਦਾ ਨਾ। ਉਹ ਕਰਦੇ ਹੀ ਨਹੀਂ ਚੌਧਰੀ ਸਾਹਿਬ, ਇਹ ਚੋਰ ਕੁੱਤੀ ਰਲੇ ਨੇ। ਆ ਵੇਖਿਆ ਨੇ, ਵੇਖਿਆ ਨੇ। ਤੁਹਾਡੇ ਭਰਾ ਨੇ, ਫਿਰ ਵੀ ਭਰਾ ਜੇ, ਇੱਕ ਖੂਨ ਹੋ, ਇਸ ਤਰ੍ਹਾਂ ਨਾ ਕਰੋ। ਉਹ ਚੌਧਰੀ ਸਾਹਿਬ ਭਰਾ ਤੇ ਮੰਨਨੇ ਅਸੀਂ ਵੀ, ਲੇਕਿਨ ਉਹ ਵੀ ਕਿਹੜਾ ਭਰਾ ਹੈ ਕਿ ਜਿਹੜਾ ਭਰਾਵਾਂ ਦੇ ਵਿੱਚ ਇੰਜ ਕਰਕੇ ਲੈਦਗੀ ਕਰਾ ਦੇਵੇ? ਉਹ ਵੀ ਕੋਈ ਭਰਾ ਹੈ? ਤੇ ਤੁਸੀਂ ਜੋ ਬਾਹਰੋਂ ਪੈਸੇ ਘੱਲਦੇ ਰਹੇ ਹੋ, ਹਾਂਜੀ, ਤੇ ਤੂੰ ਹਿੱਸਾ ਫਿਰ ਬਰਾਬਰ ਹੀ ਹਿੱਸਾ ਹੈ। ਜੇ ਤੁਸੀਂ ਪੈਸੇ ਘੱਲਣ ਨਾਲ ਆਖੋਗੇ ਮੇਰਾ ਵਿੱਚ ਜ਼ਿਆਦਾ ਬਣਦਾ ਹੈ, ਇਸ ਤਰ੍ਹਾਂ ਦਾ ਨਹੀਂ ਕੋਈ ਬਾਅਦ ਹੀ ਰੌਲਾ ਭਰਦਾ। ਜੇ ਮੈਂ ਬਾਹਰੋਂ ਪੈਸੇ ਘੱਲਦਾ ਰਿਹਾ ਤੇ ਮੈਨੂੰ ਹਿੱਸਾ ਜ਼ਿਆਦਾ ਬਣਦਾ ਹੈ। ਨਹੀਂ ਜੀ, ਮੇਰੀ ਇੰਨੇ ਸਾਲਾਂ ਦੀ ਕਮਾਈ ਹੈ, ਖਾ ਗਏ ਨੇ। ਮੈਂ ਇਹਨਾਂ ਨੂੰ ਕਾਹਦਾ ਹਿੱਸਾ ਦਿਆਂ? ਖਾ ਕੌਣ ਗਏ ਨੇ ਚੌਧਰੀ ਸਾਹਿਬ? ਖਾ ਤੇ ਇਹ ਗਏ ਨੇ ਇਹ ਵੱਡੇ। ਉਹ ਭੇਜਦਾ ਜੇ ਕੋਈ ਬਿੱਲ ਆਵੇ ਮਹੀਨੇ ਦਾ, ਠੀਕ ਹੈ, ਉਹ ਅਸੀਂ ਮਿਹਨਤ ਮਜ਼ਦੂਰੀ ਤਿੰਨੇ ਹੀ ਭਰਾ ਕਰੀਏ ਤਾਂ ਤਾਰੀਏ, ਠੀਕ ਹੈ। ਇਹਦੇ ਪੈਸਿਆਂ ਦਾ ਸਾਨੂੰ ਕੀ ਫਾਇਦਾ? ਯਾਰ ਗੱਲ ਸੁਣੋ, ਸਾਰੇ ਵਿਆਹ ਹੋਏ ਆ ਸਾਰਿਆਂ ਦਾ? ਇਹਨਾਂ ਦੋਵਾਂ ਦਾ ਹੋਇਆ ਜੀ, ਤੁਹਾਡੇ ਰਹਿੰਦੇ ਨੇ ਹਲੇ? ਤੇ ਜਾਂ ਇਹਦਾ ਹੋਇਆ ਹੂੰ, ਤੇ ਜਾਂ ਇਹਦਾ ਹੋਇਆ, ਅੱਛਾ। ਹਾਂ ਤੇ ਜਾਂ ਫਿਰ ਮੇਰਾ ਹੋਇਆ। ਇਹਦਾ ਮਤਲਬ ਹੈ ਕਿ ਸਾਰਿਆਂ ਦਾ ਵਿਆਹ ਹੋਇਆ। ਹਾਂਜੀ। ਹਾਂ, ਤੇ ਚੌਧਰੀ ਨੂੰ ਨਾ ਐਡੀ ਲੰਮੀ ਗੱਲ ਕਿਉਂ ਕਰਨ ਡਿਆ? ਇਹਨਾਂ ਦੋਵਾਂ ਦਾ ਹੋਇਆ ਤੇ ਜਾਂ ਫਿਰ ਇਹਦਾ ਹੋਇਆ ਤੇ ਜਾਂ ਇਹਦਾ ਹੋਇਆ, ਤੇ ਸਿੱਧਾ ਕਹਿ ਕੇ ਸਾਰਿਆਂ ਦਾ ਹੋਇਆ। ਮੈਂ ਕਿਹਾ ਤੁਹਾਨੂੰ ਜ਼ਰਾ ਪਤਾ ਲੱਗ ਜੇ ਨਾ ਵਿਆਹ ਉਹ ਹੋਇਆ। ਜਿਹੜਾ ਵੈਸੇ ਚੌਧਰੀ ਕੋਈ ਨਵਾਂ ਫੈਸਲਾ ਕਰਨ ਲੱਗਾ, ਉਹਨਾਂ ਨੂੰ ਪਤਾ ਨਹੀਂ ਫੈਸਲੇ ਕਿਵੇਂ ਵੈਸੇ ਸਹੀ ਪੁੱਛੋ ਨਾ, ਹਾਂ, ਤੇ ਮੈਂ ਨਾ ਤੁਹਾਡੇ ਉਹ ਤਿੰਨਾਂ ਬੰਦਿਆਂ ਦੀ ਗੱਲ ਤੇ ਨਾ ਕੋਈ ਥੋੜੀ ਜਿਹੀ ਮੈਨੂੰ ਸਮਝ ਲੱਗੀ ਏ। ਸ਼ੁਕਰੀਆ। ਕਿਉਂਕਿ ਇਹਨਾਂ ਦੀ ਪੋਜੀਸ਼ਨ ਤੋਂ ਵੀ ਪਤਾ ਲੱਗਦਾ ਹੈ ਕਿ ਇਹਨਾਂ ਕੋਈ ਖੋਚਲਪੁਣਾ ਕੀਤਾ ਹੈ। ਚੌਧਰੀ ਸਾਹਿਬ, ਤੁਹਾਡੇ ਨੂੰ ਮੈਨੂੰ ਸ਼ਕਲੋਂ ਹੀ ਵੇਖ ਕੇ ਪਤਾ ਲੱਗਦਾ ਹੈ ਕਿ ਤੁਹਾਡੇ ਨਾਲ ਜ਼ਿਆਦਤੀ ਹੋਈ ਹੈ। ਮਿਹਰਬਾਨੀ ਮਿਹਰਬਾਨੀ। ਇਹ ਹੁਣ ਮੈਨੂੰ ਨਹੀਂ ਪਤਾ ਕਿਹਨੇ ਕੀਤੀ ਹੈ, ਮਸੂਦ ਹੈ ਤੁਹਾਡੇ ਤਿੰਨਾਂ ਨਾਲ ਜ਼ਿਆਦਤੀ ਹੋਈ ਹੈ। ਚੌਧਰੀ ਸਾਹਿਬ, ਅਸੀਂ ਫਿਰ ਆਪਣੇ ਕੱਪੜੇ ਪਾੜ ਕੇ ਆਈਏ ਜੀ। ਨਹੀਂ, ਕੱਪੜੇ ਪਾੜਨ ਵਾਲੀ ਗੱਲ ਨਹੀਂ। ਤੁਸੀਂ ਕੀ ਚਾਹੁੰਦੇ ਹੋ? ਅਸੀਂ ਚਾਹੁੰਦੇ ਆ ਇਹਨਾਂ ਦੇ ਕੱਪੜੇ ਪਾੜ ਦਈਏ। ਤੁਸੀਂ ਇੰਜ ਕਰੋ, ਜਿਵੇਂ ਤੁਹਾਨੂੰ ਸਮਝ ਆਉਂਦੀ ਤੁਸੀਂ ਇਹਨਾਂ ਨੂੰ ਪੁੱਛ ਲਓ, ਜਿਵੇਂ ਰਾਜ਼ੀ ਨੇ ਉਂਝ ਕਰ ਲਓ। ਯਾਰ ਤੁਸੀਂ ਭੈਣ ਦਾ ਆਪਣਾ ਕੱਢਣਾ ਚਾਹੁੰਦੇ ਹੋ ਵਿੱਚ ਹਿੱਸਾ ਕਿ ਨਹੀਂ? ਮੈਂ ਸਾਰਿਆਂ ਦੇ ਨਾਲ ਆ ਜਨਾਬ। ਤੁਸੀਂ ਕੀ ਕਹਿੰਦੇ ਹੋ ਜੀ? ਹਿੱਸਾ ਕਰਨਾ ਚਾਹੁੰਦੇ ਆ, ਪਰ ਇਹਨਾਂ ਦਾ ਹਿੱਸਾ ਨਹੀਂ ਬਣਦਾ। ਇਹਨਾਂ ਨੇ ਬੜੇ ਪੈਸੇ ਮੇਰੇ ਖਾ ਲੈਣੇ। ਸਾਡਾ ਦੋਵਾਂ ਦਾ ਬਣਦਾ ਸਾਰਾ ਹਿੱਸਾ। ਕਿਉਂ ਵਜ੍ਹਾ? ਇੰਨਾ ਸਾਰਾ ਆਪਣਾ ਹਿੱਸਾ ਲੈ ਕੇ ਖਾ ਲਿਆ ਮੇਰੇ ਕੋਲੋਂ। ਉਹ ਜਦੋਂ ਤੂੰ ਬਾਹਰ ਗਿਆ, ਮੈਂ ਗੱਲ ਕਰ ਸਕਦਾ? ਇਹ ਆਹੋ ਤੇ ਚੌਧਰੀ ਦਾ ਕੰਮ ਹੈ, ਤੂੰ ਚੌਧਰੀ ਦੀ ਗੱਲ ਕਰ ਸਕਣਾ। ਚੌਧਰੀ ਦੇ ਪੱਖ 'ਚ ਇਹ ਕਿਹੜੀ ਗੱਲ ਹੈ? ਆਪਣਾ ਤੂੰ ਜਦੋਂ ਇੰਗਲੈਂਡ ਗਿਆ ਹਾਂਜੀ, ਉਦੋਂ ਇਕੱਠੇ ਹੋ ਕੇ ਵੱਖਰੇ ਵੱਖਰੇ ਹੋ? ਇਕੱਠੇ ਸੀ ਅਸੀਂ। ਦੋ ਇਕੱਠੇ ਸਾਂ। ਇਕੱਠੇ ਹੋ ਨਾ? ਹਾਂਜੀ। ਉਹ ਜਿਹੜੇ ਤੇਰੇ ਤੇ ਪੈਸੇ ਲੱਗੇ ਜਾਂਦੇ ਆ, ਹਾਂਜੀ, ਉਹ ਸਾਰੇ ਇਕੱਠੇ ਹੀ ਲੱਗੇ ਨੇ? ਨਹੀਂ ਉਹ ਤੇ ਅੱਬੇ ਨੇ ਲਾਏ ਸਨ। ਉਹ ਅੱਬਾ ਵੀ ਸਾਰਿਆਂ ਦਾ ਇਕੱਠਾ ਹੀ ਸੀ ਕਿ ਅੱਬਾ ਤੂੰ ਲੈਦਾ ਰੱਖਿਆ ਸੀ? ਗੁੱਡ ਗੁੱਡ। ਤਿੰਨ ਪਹੁੰਚ ਗਈ ਗੱਲ, ਮੈਨੂੰ ਸਮਝ ਆ ਗਈ ਤੇਰੀ। ਤੂੰ ਚੁੱਪ ਰਹਿ, ਖਾਪਣਾ। ਇੱਕ ਗੱਲ ਕਰਨ ਲੱਗਾ ਤੂੰ 1.5 ਘੰਟਾ ਲਾ ਦੇਣਾ, ਇੰਨੀ ਦੇਰ ਚ ਪਰਿਆ ਮੁੱਕ ਜਾਂਦੀ। ਸਮਝ ਮੈਨੂੰ ਵੀ ਲੱਗ ਗਈ ਏ। ਹਾਂ, ਆ ਜਿਹੜੇ ਤੇਰੀਆਂ ਗੱਲਾਂ ਨੇ ਨਾ, ਨਹੀਂ ਆ ਗੱਲਾਂ ਨੂੰ ਮੈਂ ਨਹੀਂ ਕਰਨ ਡਿਆ ਚੌਧਰੀ ਸਾਹਿਬ। ਮੈਂ ਇੱਥੇ ਬੈਠਾ ਚੌਧਰੀ ਸਾਹਿਬ ਕੋਲ, ਤੇ ਮੇਰੇ ਵੱਡੇ ਵੀ ਨੇ, ਸਾਰਾ ਕੁਝ ਹੈ। ਮੈਂ ਗੱਲਾਂ ਸੁਣਦਾ ਰਹਿਣਾ, ਫੈਸਲੇ ਸੁਣਦਾ ਰਹਿਣਾ। ਜਦੋਂ ਜੀ ਉਹ ਪਿਓ ਨੇ ਪੈਸੇ ਲਾਏ ਤੇ ਇਹਨੂੰ ਬਾਹਰ ਭੇਜਿਆ, ਠੀਕ ਹੈ ਨਾ, ਉਸ ਤੋਂ ਬਾਅਦ ਤੂੰ ਕਮਾ ਕੇ ਇਹਨਾਂ ਨੂੰ ਭੇਜੇ, ਹਾਂਜੀ, ਤੇ ਇਹਨਾਂ ਨੇ ਘਰ ਖਾਦੇ। ਇਹਨਾਂ ਦਾ ਹੱਕ ਸੀ ਤੇਰੀ ਕਮਾਈ ਦੇ ਉੱਤੇ। ਤੇ ਦੂਜਾ ਜਿਹੜਾ ਤੂੰ ਕਹਿੰਦਾ ਭੈਣ ਦਾ ਹਿੱਸਾ ਨਹੀਂ ਬਣਦਾ, ਉਹਦੇ ਵਿਆਹ ਤੇ ਪੈਸੇ ਲਾਏ, ਉਹ ਪਿਓ ਨੇ ਲਾਏ ਹਨ, ਉਹ ਹੱਕ ਸੀ ਤੁਹਾਡਾ, ਉਹ ਤੁਸੀਂ ਲਾਣੇ ਲਾਣੇ ਆ। ਤੇ ਨਾਲੇ ਜਿਹੜੇ ਮੁਲਕ 'ਚ ਤੂੰ ਪੈਸਾ ਭੇਜਦਾ ਰਿਹਾ, ਜਿੱਥੇ ਦਾ ਖਾਂਦਾ ਰਿਹਾ ਨਾ, ਉੱਥੇ ਭੈਣਾਂ ਦੀ ਕਦਰ ਨਹੀਂ ਹੈਗੀ। ਭੈਣਾਂ ਦੀ ਕਦਰ ਹੈਗੀ ਸਿਰਫ ਪਾਕਿਸਤਾਨ ਦੇ ਵਿੱਚ। ਜਿਵੇਂ ਪਿਆ
ਵਾਹ ਇਸਲਾਮੀ ਮੁਲਕਾਂ 'ਚ ਭੈਣਾਂ ਦੀ ਕਦਰ ਹੈ। ਨਾਲੇ ਯਾਰ ਅਸਾਂ ਕਿਸੇ ਦਾ ਜ਼ਿਆਦਤੀ ਨਹੀਂ ਹੁੰਦੇ ਵਾਹ, ਅਸੀਂ ਵਾਹ, ਫੈਸਲਾ ਵਾਹ। ਕਰਨਾ ਟਨ ਫੈਸਲਾ ਕਰਨਾ ਅਸੀਂ ਆਏ ਵੀ ਇੱਥੇ ਇਸੇ ਲਈ ਆ। ਅਕੂ ਸਲੂਟ ਹੋਏ ਤੂੰ ਠੰਡ ਪਾਤੀ ਆ ਹਾਂ ਕਿਤੇ ਸਲੂਟ ਤੈਨੂੰ ਅਕੂ ਸਲੂਟ ਹੈ ਆ ਸਲੂਟ ਕਾਦਾ ਮੈਂ ਗੱਲ ਕਰਨਾ ਹੁੰਦਾ ਸਹੀ, ਕਿਉਂਕਿ ਇੱਥੇ ਜਵਾਨਾਂ ਭੈਣਾਂ ਦੀ ਕਦਰ ਵੀ ਹੈ, ਭੈਣਾਂ ਦਾ ਹਿੱਸਾ ਵੀ ਕੱਢਦੇ ਨੇ, ਭੈਣਾਂ ਨੂੰ ਅੱਛੇ ਤਰੀਕੇ ਨਾਲ ਤੋਰਦੇ ਵੀ ਨੇ। ਸਾਰੀ ਜ਼ਿੰਦਗੀ ਜਿਹੜੀ ਹੁੰਦੀ ਭੈਣਾਂ ਦਾ ਹੱਕ ਹੁੰਦਾ ਆਪਣੇ ਪਹਿਲਾਂ ਪਿਓ ਕੋਲ, ਜਦੋਂ ਪਿਓ ਦਾ ਮੁੱਕ ਜਾਂਦਾ ਨਾ ਰਿਸ਼ਤਾ ਤੇ ਭਰਾਵਾਂ ਨਾਲ ਫਿਰ ਉਹਨੂੰ ਪਿਓ ਨਜ਼ਰ ਆਉਂਦਾ। ਉਹ 4 ਸਾਲ ਬਾਹਰ ਰਹਿ ਹੈ ਤੇ ਉਹ ਸੋਚਣਾ ਨਾ ਇੰਗਲੈਂਡ ਵਾਲੇ ਕੈਨੇਡਾ ਦੇ ਚੱਲ ਯਾਰ ਮੈਂ ਤੇਰੀ ਗੱਲ ਮੰਨ ਲੈਣਾ, ਹਾਂ ਭੈਣ ਦਾ ਹਿੱਸਾ ਮੈਂ ਦੇ ਦੇਗਾ, ਇਹਨਾਂ ਨੂੰ ਨਹੀਂ ਉਹ ਦੇਣਾ। ਹੈਲੋ ਸਾਨੂੰ ਕਿਉਂ ਨਹੀਂ ਹਿੱਸਾ ਦੇਣਾ? ਅਸੀਂ ਵੀ ਉਸੇ ਪਿਓ ਦੇ ਆ ਯਾਰ। ਆਰਾਮ ਨਾਲ ਗੱਲ ਕਰੋ ਆਰਾਮ ਨਾਲ ਕੀ ਗੱਲ ਕਰਾਂ ਯਾਰ ਗੱਲ ਤੇ ਸੁਣੋ। ਚੌਧਰੀ ਕੋਲ ਆਏ ਆ ਫੈਸਲੇ। ਮੈਂ ਮਾਰ ਕੇ ਤੇਰਾ ਟਿੰਡਾ ਜਾਂ ਫੇਂਦੇ ਨੇ, ਮੈਂ ਤੈਨੂੰ ਦੱਸ ਦਿਆਂ। ਆ ਹੁਣ ਜਿਹੜਾ ਵਿੱਚ ਬੋਲਿਆ ਰੌਲਾ ਪਾਇਆ ਨਾ, ਇੱਥੇ ਚੌਧਰੀ ਕੋਲ ਆਇਆ ਫੈਸਲਾ ਆ ਕੁੰਡੀ ਲਵਾਣਾ, ਮੈਂ ਕੁੰਡੀ ਮੈਨੂੰ ਤਾਂ ਇੰਝ ਲੱਗਦਾ ਪਿਆ। ਭਾਈ ਕੁੰਡੀ ਲਵਾਉਣ ਦੇ ਉਹ ਲਾਣ ਦੇ ਅਸੀਂ ਜਦੋਂ ਹੈ ਹੀ ਬੇਗਨਾ, ਸਾਨੂੰ ਕਾਹਦਾ ਡਰੀ? ਆ ਕੁੰਡੀ ਲਾ ਤੇ ਵੱਡਾ ਕੁੱਤਾ ਖੋਲ ਦੇ। ਤੂੰ ਵੇਖਣਾ ਸਾਨੂੰ ਸਜ਼ਾਏ ਮੌਤ ਆਈ ਏ। ਓਏ ਤੂੰ ਹਾਂ ਮੈਨੂੰ ਤਾਂ ਇੰਝ ਲੱਗਦਾ ਜਿਵੇਂ ਚੌਧਰੀ ਦੇ ਕਮੀ ਆ ਨਹੀਂ ਨਹੀਂ ਇਹ ਹੋਣੇ ਹੋ ਜਾਂਦੇ ਨੇ। ਨਹੀਂ ਨਹੀਂ ਚੌਧਰੀ ਸਾਹਿਬ ਸਿਰ ਮੱਥੇ ਸਾਡੇ ਪਤਾ ਕੀ ਹੈ, ਚੌਧਰੀ ਸਾਹਿਬ ਜਦੋਂ ਫੈਸਲਾ ਕਰਨ ਡਏ ਹੋਈਏ ਨਾ, ਫਿਰ ਗੁੱਸਾ ਜਿਹੜਾ ਠੰਡਾ ਰੱਖਣਾ ਚਾਹੀਦਾ, ਕਿਉਂਕਿ ਉਹਨਾਂ ਬਾਲ ਕੱਢਣਾ ਹੁੰਦਾ ਆਪਣਾ ਆਪਣਾ ਜਦੋਂ ਪਰਿਆ ਚਾਹੁੰਦੇ ਨੇ। ਓਏ ਆ ਪਰ ਸਾਨੂੰ ਗੱਲ ਸਭ ਕੁਛ ਸਾਨੂੰ ਹੀ ਸਮਝ ਲੱਗੇ ਨਾ, ਇਹਦੀ ਗੱਲ ਦੀ ਅਜੇ ਤੱਕ ਮੈਨੂੰ ਸਮਝ ਨਹੀਂ ਲੱਗੀ। ਇਹਦੀ ਸਮਝਣੀ ਵੀ ਨਹੀਂ, ਜੋ ਉਹਨਾਂ ਦਾ ਫੈਸਲਾ ਹੋਣਾ ਉਹ ਹੀ ਇਹਦਾ ਹੋਣਾ। ਹਾਂ ਬਈ ਤੁਹਾਨੂੰ ਜੋ ਇਹ ਕਰੇ ਇਹ ਵੱਡਾ ਸਾਡੇ ਨਾਲ ਬੰਦਾ ਸ਼ਰੀਫ ਸਾਡਾ ਭਰਾ ਹੈ, ਅਸੀਂ ਜੋ ਕਵਾਂਗੇ ਸਿਰ ਮੱਥੇ। ਹਾਂ ਬਈ ਠੀਕ ਹੈ ਸਹੀ ਸਹੀ ਕਹਿੰਦੇ ਆ ਤੁਸੀਂ। ਦੇਖੋ ਜੀ, ਇੱਕ ਤੇ ਇਹਨਾਂ ਦੇ ਮੇਰੇ ਪੈਸੇ ਖਾਦੇ ਨੇ, ਹਾਂ। ਉਤੋਂ ਇਹਨਾਂ ਦੀਆਂ ਜਨਾਨੀਆਂ ਸਾਡੇ ਖਿਲਾਫ ਗੱਲਾਂ ਕਰਦੀਆਂ ਨੇ ਦੋਵਾਂ ਦੇ ਖਿਲਾਫ। ਇਹ ਮਹੱਲੇਦਾਰੀ ਦੇ ਵਿੱਚ ਜਦੋਂ ਜਨਾਨੀਆਂ ਸ਼ਰੀਕਾਦਾਰੀ ਕਿਹਨੂੰ ਕਹਿੰਦੇ ਨੇ? ਸ਼ਰੀਕਾ ਇਹੋ ਹੀ ਹੁੰਦਾ। ਇਹ ਜਿਹੜੀਆਂ ਬੀਬੀਆਂ ਹੁੰਦੀਆਂ ਘਰ ਦੇ ਵਿੱਚ, ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ। ਨਾਲੇ ਸਿਆਣੇ ਕਹਿੰਦੇ ਅਸੀਂ ਪਰਿਆ ਪੰਚਾਇਤ ਵਾਲੇ ਬੰਦੇ, ਸਾਨੂੰ ਪਤਾ ਜਿਸ ਘਰ ਦੇ ਵਿੱਚ ਬੀਵੀ ਪ੍ਰਧਾਨ ਹੁੰਦੀ ਹੈ ਨਾ, ਉਹ ਘਰ ਨਹੀਂ ਹੁੰਦਾ। ਇਹਨਾਂ ਨੂੰ ਦੱਸ ਇਹ ਗੱਲ ਇਹਨਾਂ ਨੂੰ। ਇੱਕ ਨਾ ਇੱਕ ਦਿਨ ਉਹ ਘਰ ਬਰਬਾਦ ਹੋ ਜਾਂਦਾ। ਮੈਂ ਤੁਹਾਨੂੰ ਦੱਸ ਬਿਲਕੁਲ ਬਿਲਕੁਲ ਬੀਵੀ ਠੀਕ ਹੈ, ਉਹਦਾ ਘਰ ਬਣਾਉਣਾ ਬਚਾਉਣਾ ਉਹਦਾ ਫਰਜ਼ ਹੈ, ਲੇਕਿਨ ਘਰ 'ਚ ਹੁਕਮਰਾਨੀ ਜਿਹੜੀ ਹੈ ਨਾ, ਮਰਦ ਦੀ ਸੋਹਣੀ ਲੱਗਦੀ, ਔਰਤ ਦੀ ਨਹੀਂ ਸੋਹਣੀ ਲੱਗਦੀ। ਜ਼ਿਆਦਾ ਜ਼ਿਆਦਾ ਬਾਕੀ ਅਸਾਂ ਇਹਨਾਂ ਨੂੰ ਹਿੱਸਾ ਨਹੀਂ ਦੇਣਾ, ਸਾਡੇ ਦੋਵਾਂ ਦਾ ਹਿੱਸਾ ਹਾਂ ਨਹੀਂ ਦੇਣਾ ਇਹਨਾਂ ਉਹ ਨੂੰ। ਜਗ੍ਹਾ ਹੈ ਕਿੰਨੀ ਹੈ, ਮਕਾਨ ਕੀ ਹੈ ਯਾਰ, ਕੋਈ ਪਤਾ ਤੇ ਲੱਗੇ ਨਾ। ਸਭ ਦੱਸ ਉਹਦੇ ਲੈਣੇ ਆ, ਮੁਤਾਬਕ ਪਹਿਲਾਂ ਕਰ ਦੀ ਗੱਲ ਲੈਂਦੇ ਤੇ ਆ। ਪੂਰੀ ਸੁਣ ਲਓ। ਤਾਂ ਤੁਸੀਂ 5 ਭਰਾ ਹੋ, ਆਹੋ ਪੰਜਾਂ ਥਾਵਾਂ ਦੇ ਹਿੱਸਾ ਕਰਨਾ ਹਾਂਜੀ ਜੀ। 50 ਥਾਵਾਂ ਤੇ ਕਰਨਾ ਹੈ ਹੋ ਜਾਏਗਾ ਜੀ। ਭੈਣ ਦਾ ਹਿੱਸਾ ਕਿੰਨਾ ਯਾਰ ਨਿਕਲੇਗਾ? 50 ਥਾਵਾਂ ਤੇ ਨਹੀਂ, 2 ਥਾਵਾਂ ਤੇ ਕਰਨਾ ਹੈ। ਓਏ ਅਸੀਂ ਇਹਨਾਂ ਨੂੰ ਹਿੱਸਾ ਨਹੀਂ ਦੇਣਾ। ਇਹਨਾਂ ਦਾ ਬਣਦਾ ਹੀ ਨਹੀਂ ਨਹੀਂ। ਨਹੀਂ ਨਹੀਂ ਅਸੀਂ ਵੀ ਇਹਨਾਂ ਨੂੰ ਜਾਣਦੇ ਨਹੀਂ ਹੈ। ਹੁਣ ਤੁਸੀਂ ਵੇਖ ਰਹੇ ਅਸਾਂ ਕੋਈ ਹੋ ਤੁਹਾਡੇ ਕਮਰੇ ਨਹੀਂ ਪੈਣਾ, ਤੁਸੀਂ ਹੈਪੀ ਮਰਨਾ ਹੈ ਤੇ ਆਪਣਾ ਹਿਸਾਬ ਦਾ ਹੈਪੀ ਦੇਣਾ, ਅਸਾਂ ਨਹੀਂ ਸਹੀ ਗੱਲ ਹੈ ਦੇਣਾ। ਜੀ ਸਾਹਿਬ, ਕਿਸੇ ਦੀ ਕਬਰ 'ਚ ਕੋਈ ਪੈਣ ਵੀ ਨਹੀਂ ਦਿੰਦਾ। ਭਾਈ ਜਿਹੜੀ ਵਾਲਦ ਸਾਹਿਬ ਜਗ੍ਹਾ ਹੁੰਦੀ ਨਾ ਜਵਾਨ ਵਿਰਾਸਤ ਚ ਹੁੰਦੀ ਏ, ਉਹ ਸਾਰੇ ਪੰਜਾਂ ਦਾ ਹਿੱਸਾ ਹੋਣਾ ਹੈ। ਓਏ ਤੂੰ ਡਿੰਗਾ ਮੂੰਹ ਕਰਕੇ ਦੀਆਂ ਗੱਲਾਂ ਨਾ ਸਾਹਿਬ ਤੇ ਕਰ। ਕੰਮ ਵੀ ਕਰਦੇ ਹਾਂ, ਤੁਸੀਂ ਤੇ ਹੈ ਹੀ ਵਿਹਲੇ ਹੋ। ਉਹ ਨਹੀਂ ਵਿਰਾਸਤ ਤੇ ਚਾਇਆ ਤੁਹਾਨੂੰ। ਚਲੋ ਵੇਲੇ ਫਿਰ ਵੀ ਭਰਾ ਨੇ ਨਾ ਉਹ ਤੁਹਾਡੇ। ਭਰਾ ਤੇ ਤੁਹਾਡੇ ਕਿਤੇ ਜਾਂਦੇ ਨਾ, ਜਦੋਂ ਤੁਹਾਡੇ ਅੱਬੇ ਦਾ ਨਾਂ ਹੁੰਦਾ ਨਾ, ਤੇ ਉਦੋਂ 5 ਭਰਾਵਾਂ ਦਾ ਨਾਂ ਹੁੰਦਾ ਵੇ, ਉਹਦੇ 5 ਪੁੱਤਰ ਸਨ। ਉਹਦੇ 5 ਪੁੱਤਰ ਸਨ ਬਈ। ਉਹ ਬਹਿ ਜਾ ਇਹਦੇ ਨਾਲ ਤਾਂ ਤੂੰ ਗੂੰਗਾ ਹੋ ਜਾਂਦਾ ਚੰਗਾ ਸੀ, ਕਦੀ ਕਿਤੇ ਤੂੰ ਬੋਲਣਾ। ਸਾਡਾ ਫੈਸਲਾ ਕਰਾਉਣ ਆਇਆ ਚੌਧਰੀ ਜੀ ਕਿ ਬੈਤ ਹੋਣ ਆਇਆ? ਚੌਧਰੀ ਸਾਹਿਬ ਸਾਹਿਬ ਗੱਲ ਦੀ ਹੁਣ ਸਮਝ ਲੱਗੀ ਹੈ। ਗੱਲ ਸਮਝ ਗਿਆ ਸੀ, ਤੁਹਾਡੀ ਗੱਲ ਸਮਝ ਗਿਆ। ਚੁੱਪ ਹੋਏ, ਹੁਣ ਕੋਈ ਵਿੱਚ ਬਕਵਾਸ ਨਾ ਕਰ। ਆਖਰੀ ਗੱਲ ਦੀ ਦੱਸ ਦੇ ਦੋ, ਆਖਰੀ ਗੱਲ ਦੀ। ਚੱਲ ਗੱਲ ਸੁਣਾ। ਭਾਈ ਜੀ ਸਾਡਾ ਵੱਡਾ ਭਰਾ ਜਿਹੜਾ ਨਾ, ਹਾਂ ਖੁਦਾ ਗਵਾਰਿਸ਼ਤਾਨ ਜੇ ਬਸ ਹੁਣ ਉਹ ਸ਼ੈਤਾਨ ਹੈ ਸ਼ੈਤਾਨ ਜੇ। ਤੇਰੀ ਉਹ ਤੇਰੀ ਨਹੀਂ ਨਹੀਂ ਅਸਾਂ ਗੱਲ ਸੁਣ। ਤੇਰੀ ਗੱਲ ਅਪਲਾ ਉਹਨਾਂ ਨੂੰ। ਵੱਡੀ ਵੱਡੀ ਗੱਲ ਨਾ ਕਰੀ। ਆ ਚਿੱਟੂ ਬਹਿ ਜਾ ਥੱਲੇ, ਓਏ ਬਹਿ ਥੱਲੇ ਤੂੰ ਵੀ। ਮੈਨੂੰ ਵੀ ਸਮਝਾ ਲਓ। ਅੱਛਾ ਖਲੋ ਯਾਰ, ਲੈ ਵੀ ਭਾਵੇਂ ਤੈਨੂੰ ਲੱਗੇ ਗੁੱਸਾ, ਇੱਕ ਮਿੰਟ, ਭਾਵੇਂ ਤੈਨੂੰ ਲੱਗੇ ਗੁੱਸਾ, ਗੱਲ ਵੱਡਾ ਭਰਾ ਜਿਹੜਾ ਹੁੰਦਾ ਨਾ, ਉਹ ਪਿਓ ਜਾਂਦਾ। ਠੀਕ ਹੈ ਪਿਓ ਜਿਹਦੀ ਉਹਦੀ ਇੱਜ਼ਤ ਕਰੋ ਵੱਡੇ ਭਰਾ ਦੀ। ਚੌਧਰੀ ਸਾਹਿਬ, ਠੀਕ ਹੈ। ਤੁਹਾਡੀ ਗੱਲ ਨਾਲ ਹਾਂ। ਮੈਂ ਇਤਫਾਕ ਕਰਨਾ। ਵੱਡਾ ਭਰਾ ਪਿਓਾਂ ਦੀ ਜਗ੍ਹਾ ਤੇ ਹੁੰਦਾ। ਹਾਂਜੀ ਵੱਡਾ ਭਰਾ ਪਿਓਾਂ ਦੀ ਜਗ੍ਹਾ ਤੇ ਹੁੰਦਾ। ਹਾਂਜੀ ਬਾਕੀ ਮੈਨੂੰ ਇਹ ਵੀ ਤੇ ਗੱਲ ਦੱਸੋ ਨਾ, ਜੇ ਵੱਡੇ ਭਰਾ ਦੇ ਕਸਬ ਹੀ ਪਿਓਾਂ ਵਾਲੇ ਨਾ ਹੋਣ ਤੇ ਉਹਦਾ ਕੀ ਕਰਨਾ ਤੁਸੀਂ? ਨਹੀਂ ਉਹ ਇੱਕ ਮਿਸਾਲ ਹੁੰਦੀ ਹੈ। ਤੁਸੀਂ ਆਪਣੀ ਇੱਜ਼ਤ ਰੱਖੋ ਉਹਨਾਂ ਨਾਲ, ਠੀਕ ਹੈ ਨਾ? ਤੁਸੀਂ ਘਰ 'ਚ ਇੱਜ਼ਤ ਕਰੋਗੇ ਤਾਂ ਬਾਹਰ ਵੀ ਲੋਕੀ ਕਰਨਗੇ। ਯਾਰ ਰੱਖੋ, ਅਸੀਂ ਜਿੰਨੀ ਇੱਜ਼ਤ ਕੀਤੀ ਹੈ ਸਾਨੂੰ ਪਤਾ, ਇਹ ਤੇ ਸਾਡੇ ਤੇ ਇਲਜ਼ਾਮ ਲਾਉਂਦੇ ਨਾ ਕਿ ਬੁੱਢੀਆਂ ਦੀਆਂ ਗੱਲਾਂ ਮਗਰ ਲੱਗੇ ਨੇ। ਬਈ ਮੇਰੇ ਕੋ ਜਿਹੜੀ ਮਰਜ਼ੀ ਇੱਥੇ ਕਸਮ ਚਕਾਲਾ ਹੈ। ਹਾਂ ਇਹ ਦੋਵੇਂ ਬੰਦੇ ਨਹੀਂ ਜਿਨ੍ਹਾਂ ਨੇ ਪੂਰੇ ਟੱਬਰ ਚੋਂ ਆਪਣੀ ਆਪਣੀ ਮਰਜ਼ੀ ਦਾ ਵਿਆਹ ਕੀਤਾ ਹੈ, ਅੱਜ ਵੀ ਬੇਗਮ ਦੀ ਗੱਲ ਮੰਨਦੇ ਆ। ਇਹ ਤੋਂ ਤੇ ਅਸਾਂ ਮਰਜ਼ੀ ਦਾ ਹੀ ਕਰਨਾ ਸੀ, ਤੁਹਾਨੂੰ ਕੋਈ ਦਿੰਦਾ ਹੀ ਨਹੀਂ ਸੀ। ਸਾਡੇ ਵਿਆਹ ਸਾਡੇ ਬਾਲ ਸਭ ਕੀਤੇ ਨੇ, ਹੱਕੇ ਸੱਚੇ। ਤੁਹਾਡੇ ਛੋਟੇ ਭਰਾ ਨੇ ਇਹੋ ਜਿਹੇ ਮਿਹਣੇ ਨਹੀਂ ਦੇਈਦੇ ਹੁੰਦੇ। ਨਾਲੇ ਬੀਵੀਆਂ ਦੀ ਸਲਾਹ ਜਿਹੜੀ ਹੁੰਦੀ ਹੈ ਨਾ, ਉਹ ਘਰ ਤੱਕ ਰੱਖੀ ਦੀ।
ਬਾਹਰ ਨਹੀਂ ਦੱਸੀਦਾ ਹੁੰਦਾ ਕਿ ਮੇਰੀ ਬੀਵੀ ਇੰਜ ਕਹਿੰਦੀ, ਉਹਦੀ ਬੀਵੀ ਇੰਜ ਕਹਿੰਦੀ। ਭਾਜੀ 4 ਸਾਲ ਬਾਅਦ ਆਇਆ ਜੇ, ਇਹਦੀ ਜ਼ੋਜਾ ਨੂੰ ਧੀ ਰੱਖ ਬਣਾ ਕੇ ਰੱਖਿਆ, ਬੇਟੀ ਦਾ ਦਰਜਾ ਦਿੱਤਾ ਇਹਦੀ ਜ਼ੋਜਾ ਨੂੰ। ਸਾਡੀ ਧੀ ਹੈ ਤੇ ਸਾਡੀਆਂ ਵੀ ਉਹਦੇ ਕਹਿੰਦੇ ਖਿਲਾਫ ਗੱਲਾਂ ਪਰ ਕਰਨੀਆਂ। ਇਹ ਮੈਂ ਉਹਨਾਂ ਨੂੰ ਵੀ ਸਮਝਾ ਦਿੰਦਾ, ਜਦੋਂ ਬੀਵੀ ਕੋਈ ਗੱਲ ਸੁਣਾਏ ਨਾ ਕਿ ਤੁਹਾਡਾ ਭਰਾ ਇੰਜ ਕਹਿੰਦਾ, ਤੇ ਉਹਨੂੰ ਜਦੋਂ ਕਹੀਏ ਕਿ ਤੂੰ ਅੱਗੋਂ ਇੰਜ ਕਹਿਣਾ ਸੀ ਨਾ, ਉਹ ਫਿਰ ਬੀਵੀ ਜਿਹੜੀ ਭੁਗੇ ਚੜ ਜਾਂਦੀ। ਹਾਂ। ਜਦੋਂ ਉਹਨੂੰ ਖਬਰ ਨਾ ਕਿ ਉਹ ਖਬਰਦਾਰ ਮੇਰੀ ਗੱਲ ਕੀਤੀ ਜਾਂ ਕੋਈ ਮੇਰੇ ਭਰਾ ਦੇ ਖਿਲਾਫ ਗੱਲ ਕੀਤੀ, ਤੇ ਮੇਰੇ ਤੋਂ ਬੁਰਾ ਕੋਈ ਨਹੀਂ, ਉਹ ਮੇਰਾ ਭਰਾ ਹੈ ਤੇ ਭਰਾ ਹੀ ਰਹਿਣਾ। ਬੀਵੀ ਵੀ ਤੁਹਾਡੀ ਅੱਗੋਂ ਸੋਚ ਸਮਝ ਕੇ ਗੱਲ ਕਰੇਗੀ, ਇਹਦੇ ਭਰਾ ਦੇ ਖਿਲਾਫ ਓਏ ਗੱਲ ਅੱਗੂ ਮੈਂ ਨਹੀਂ। ਹਿਸਾਬ ਇਹ ਲਾਇਆ, ਹਾਂ ਇਹਦੇ ਦੋਵੇਂ ਸੌਖੇ, ਹਾਂ ਇਹਦੇ 3 ਮਾੜੇ। ਹਾਂ ਇਹ ਤਾਂ ਮਾੜੇ ਨੂੰ ਭਰਾ ਨਹੀਂ ਸਮਝ। ਲੱਖ ਰੁਪਏ ਦੀ ਗੱਲ ਕੀਤੀ ਚੋਈ ਸਾਹਿਬ ਤੁਸੀਂ 60,000 ਦਿਓ, ਮੈਂ ਇੱਕ ਗੱਲ ਹੋਰ ਕਰਾਉਣਾ ਚੋਈ ਸਾਹਿਬ। ਉਹ ਗੱਲ ਕੀਤੀ ਏ ਚੋਈ ਸਾਹਿਬ ਨੇ, ਗੱਲ ਨਿਆਈ ਹੋਈ ਏ, ਸਹੀ ਗੱਲ ਜਿਹੜੀ ਏ। ਉਹਨਾਂ ਲੱਖ ਦੀ ਕੀਤੀ ਹੈ, ਤੂੰ ਕਦੀ ਲੱਖ ਕਮਾਇਆ ਹੀ ਨਹੀਂ। ਚਲੋ ਤੁਸੀਂ ਜੋ ਕਮਾਇਆ ਤੁਸੀਂ ਕੀ ਕੀਤਾ? ਮੈਂ ਘਰ ਦੇ ਉੱਤੇ ਬੜੇ ਪੈਸੇ ਲਾਏ, ਟਾਇਲ ਲਾਈਏ, ਪੱਥਰ ਬਣਾਇਆ, ਸਵਿਮਿੰਗ ਪੂਲ ਬਣਵਾਇਆ। ਕਿੰਨੇ ਅੱਜ ਤੈਨੂੰ ਸਾਰੀਆਂ ਗੱਲਾਂ ਯਾਦ ਆ ਗਈਆਂ ਕਿ ਜਦੋਂ ਹਿੱਸੇ ਦੀ ਗੱਲ ਹੋਣ ਲੱਗੀ ਹੈ ਹਾਂ ਬਈ, ਜਦੋਂ ਉਹ ਵਕਤ ਭੁੱਲ ਗਿਆ, ਰਲ ਕੇ ਸਾਰਿਆਂ ਭਰਾਵਾਂ ਨੇ ਸਵਿਮਿੰਗ ਪੂਲ ਬਣਾਇਆ ਜੀ ਬੱਚਿਆਂ ਦੇ ਨਹਾਉਣ ਲਈ। ਅੱਛਾ ਅੱਛਾ ਯਕੀਨ ਕਰੋ ਮੰਜ਼ਲਾਂ ਬਣਾਈਆਂ 5, ਵਾਹ। ਕਮਰੇ ਆਪਣੇ ਆਪਣੇ ਅਲੱਗ-ਅਲੱਗ ਕਮਰੇ। ਨਹੀਂ ਜਿਹਦੇ ਚ 5 ਮੰਜ਼ਲਾਂ ਨੇ, 5 ਭਰਾ ਹੋ ਤੁਸੀਂ, ਤੇ ਫਿਰ ਉਹ ਇੱਕ ਇੱਕ ਮੰਜ਼ਲ ਆ ਗਈ ਤੁਹਾਨੂੰ। ਇਹ ਭਾਈ ਇਹ 6 ਮਹੀਨੇ ਸਟੈਂਡ ਸੀ ਨਾ ਇੰਗਲੈਂਡ, ਅਸੀਂ ਤਿੰਨਾਂ ਨੇ ਮਿਹਨਤ ਕਰਕੇ 5 ਸਟੋਰੀਆਂ ਬਣਾਈਆਂ, ਸਵਿਮਿੰਗ ਪੂਲ ਲਹਿਦਾ ਬਣਾਇਆ, ਬੱਚਿਆਂ ਦੇ ਝੂਲੇ ਲਹਿਦਾ ਲਗਵਾਏ, ਜਾਨਵਰਾਂ ਦਾ ਬਾੜਾ ਲਹਿਦਾ ਬਣਾਇਆ, ਘਾਹ ਲਹਿਦਾ ਬਣਾਇਆ, ਐਸਾ ਸੋਹਣਾ ਮਕਾਨ ਬਣਾਤਾ ਕਿ 5 ਫੈਮਲੀਆਂ ਯਾਸ਼ੀ ਕਰਨ। ਦੋਈ ਸਾਹਿਬ ਜਿਹੜੇ ਇਹਨਾਂ ਪੈਸੇ ਲਾਏ ਨੇ ਉਹ ਤੇ ਮੈਂ ਭੇਜਦਾ ਰਿਹਾ ਵਾਂ। ਅੱਗੋਂ ਤੇ ਮੈਂ ਲਾਂਦਾ ਰਿਹਾ, 5 ਸਟੋਰੀਆਂ ਮੈਂ ਬਣਾਈਆਂ, ਸਵਿਮਿੰਗ ਪੂਲ ਮੈਂ ਬਣਾਇਆ, ਉੱਥੇ ਮੰਜ਼ਲਾਂ ਮੈਂ ਬਣਾਈਆਂ, ਕਮਰੇ ਬਣਾ ਕੇ ਤੁਹਾਨੂੰ ਦਿੱਤੇ, ਵਿਹਲਿਆਂ ਨਕਮਿਆਂ ਕਟੂਆਂ ਨੂੰ ਅੱਜ ਤੁਸੀਂ ਗੱਲਾਂ ਕਰਦੇ ਹੋਵੇ। ਅੱਜ ਤੁਹਾਨੂੰ ਲੜਾਈਆਂ ਝਗੜੇ ਯਾਦ ਆ ਗਏ ਨੇ ਹਿੱਸਿਆਂ ਦੇ ਵਕਤ। ਉਹ ਟਾਈਮ ਭੁੱਲ ਗਏ ਹੋ ਜਦੋਂ ਖੇਲ ਦਾ ਮੈਦਾਨ, ਸਾਰੇ ਸਾਡੇ ਬੱਚੇ ਸਾਂਝੇ ਰਲ ਕੇ ਖੇਡਦੇ ਸੀ, ਤੇ ਬਹਿ ਕੇ ਪਾਰਟੀਆਂ ਕਰਦੇ ਸੀ, ਰੋਟੀਆਂ ਖਾਂਦੇ ਸੀ। ਓਏ ਉਹ ਪਾਰਕ ਜਿਹੜਾ ਆਪਣੇ ਹੱਥੀ ਅਸੀਂ ਬਣਾਇਆ, ਉਹ ਕਿੱਥੇ ਜਾਣਾ ਮੈਨੂੰ ਨਹੀਂ ਸਮਝ। ਬੰਦੇ ਹੋ ਏਡਾ ਸੋਹਣਾ ਘਰ ਬਣਾ ਕੇ ਤੁਸੀਂ ਲੜਾਈਆਂ ਪਾਲ ਗਏ। ਵੇਖੋ ਗੱਲ ਪਤਾ ਕੀ ਹੈ ਜੀ 5 ਮੰਜ਼ਲਾਂ ਨੇ, ਸਭ ਨਾਲ ਪਹਿਲੀ ਮੰਜ਼ਲ ਜਿਹੜੀ ਥੱਲੇ ਹੋਵੇ ਨਾ ਉਹ ਮੇਰੀ ਹੈ। ਮੇਰੀ ਮੰਜ਼ਲ ਥੱਲੇੋਂ ਕੱਢ ਦੇ, ਮੈਂ ਇਹਨਾਂ ਦੇ ਨਾਲ ਨਹੀਂ ਰਹਿਣਾ। ਅਸੀਂ ਦੂਜੀ ਮਕਾਨ ਗੱਲ- ਕਿੱਥੇ ਲੈ ਜਾਈਏ ਫਿਰ ਨਹੀਂ ਜਿੱਥੇ ਜੀ ਨਹੀਂ, ਦੂਜੀ ਗੱਲ ਫਰੰਟ ਮੈਂ ਲੈਣਾ ਜੀ, ਅੱਛਾ ਅੱਛਾ ਬਸ ਫਰੰਟ ਮੈਂ ਲੈਣਾ। ਰੈਂਡ ਤੇ ਰਲ ਗਿਆ। ਹੁਣ ਪਰਸੋਂ ਦੀ ਗੱਲ ਹੈ, ਬੈਂਕ ਤੋਂ ਕਰਜ਼ਾ ਲੈ ਕੇ ਮੈਂ ਬਾਹਰੋਂ ਮੱਥੇ ਤੇ ਟੈਲਾਂ ਲਵਾ ਰਿਹਾ। ਉਹ ਚੌਰੀ ਜੋ ਫੈਸਲਾ ਕਰਦੇ ਤੁਹਾਨੂੰ ਕਬੂਲ ਹੈ? ਠੀਕ ਹੈ ਜੀ, ਅਸੀਂ ਤੇ ਆਏ ਚੌਧਰੀ ਕੋਲ ਇਸ ਲਈ ਆ ਕਿ ਚੌਧਰੀ ਦਾ ਫੈਸਲਾ ਹੁੰਦਾ ਹੀ ਆ ਟਾਲੇ। ਜਗ੍ਹਾ ਸਿਰਫ ਤੁਹਾਡੇ ਕੋਲ ਉਨੀ ਹੈ ਜਿਹਦੇ ਚ ਘਰ ਬਣਿਆ, ਮੈਂ ਕਹਿੰਦਾ ਇਹ ਸਾਰੀ ਜਗ੍ਹਾ ਸਾਡੀ ਹੈ। ਜਿਹਦੇ ਚ ਪੂਲ ਬਣਿਆ, ਉਹ ਸਾਰਾ ਕੁਝ ਭਾਜੀ 5 ਸਟੋਰੀਆਂ ਨੇ, ਸਵਿਮਿੰਗ ਪੂਲ ਹੈ, ਲਾਨ ਹੈਗਾ ਵੇ, ਉਹ ਤੁਸੀਂ ਦੱਸ ਦਿੱਤਾ ਕਿ ਸਾਰਾ ਕੁਝ ਸਾਨੂੰ ਦੱਸ ਦਿੱਤਾ, ਸਾਨੂੰ ਸਮਝ ਆ ਗਈ। ਤੁਹਾਡੇ ਤੇ ਨਹੀਂ ਯਕੀਨ ਤੇ ਲਤੀਫ ਤੂੰ ਦੱਸ ਲੈ ਕੋ ਭਾਈ ਆਪਣੀ। ਆਪਣਾ ਜਗ੍ਹਾ ਕਿੰਨੀ ਹੈ? ਦੇ 1.5 ਕਨਾਲ ਜਗ੍ਹਾ ਹੈ। 1.5 ਕਨਾਲ ਜਾਓ, ਬੜਾ 1.5 ਕਨਾਲ ਵਾਵਾ ਜਗ੍ਹਾ ਹੁੰਦੀ ਹੈ। ਸ਼ੁਰੂ ਨਾ ਵਿੱਚ ਉਹਦੀ ਗੱਲ ਜੀ ਦੇ ਯਾਰ ਤੂੰ ਛੱਡ ਦੇ, ਤੂੰ ਦੱਸ ਯਾਰ ਕਿੰਨੀ ਜਗ੍ਹਾ? ਸਾਡੀ ਜੀ 5 ਭਰਾਵਾਂ ਦੀ ਮਾਸ਼ਾਅੱਲਾ ਪੂਰੀ 1.5 ਮਰਲਾ ਜਗ੍ਹਾ ਹੈ। 1.5 ਮਰਲਾ? ਹਾਂਜੀ 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 ਹਾਂਜੀ। ਇੰਗਲੈਂਡ ਤੋਂ ਕੱਚੀ ਫਤੋਮੰਡ ਗਿਆ? ਨਹੀਂ ਫਿਰ ਇੰਗਲੈਂਡੋਂ ਜਿਹੜੇ ਪੈਸੇ ਕਮਾ ਕੇ ਲਿਆਉਂਦੇ ਨੇ, ਉਹ 1.5 ਮਰਲੇ ਦੇ ਵਿੱਚ ਤੁਸੀਂ ਝੂਲੇ ਵੀ ਲਾਏ ਨੇ, ਹਾਂਜੀ ਹਾਂਜੀ ਪਾਰਕ ਵੀ ਬਣਾਈ ਹੈ, ਹਾਂਜੀ ਹਾਂਜੀ ਹਾਂ ਉਹਦੇ ਵਿੱਚ ਸਵਿਮਿੰਗ ਪੂਲ ਵੀ ਬਣਾਇਆ ਜੀ ਤੁਸੀਂ। ਜੀ ਵਾਹ ਵਾਹ। ਮਾਸ਼ਾਅੱਲਾ ਕਮਾਈ ਕੀਤੀ ਹੈ ਜੀ। ਨਹੀਂ ਉਹ ਜਿਵੇਂ ਦੱਸਿਆ ਹੈ ਨਾ ਅੱਕੂ ਜਿਵੇਂ ਦੱਸਦੇ ਨੇ ਪੈ, ਉਹ ਉਦਾਂ ਨੂੰ ਜਾਂਦੇ ਨੇ ਪੈ। ਭੈਣ ਦਾ ਹਿੱਸਾ ਵੀ ਕੱਢਣਾ ਜੀ ਵਿੱਚੋਂ ਜੀ ਮਾਸ਼ਾਅੱਲਾ ਬਣਦਾ ਹੈ, ਕੱਢਣਾ ਵੀ ਬਣਦਾ ਹੈ। ਜੀ ਮਾਸ਼ਾਅੱਲਾ। ਤੇ ਮੇਰਾ ਖਿਆਲ ਭੈਣ ਦਾ ਹਿੱਸਾ ਕੱਢੋ ਜੀ ਜੀ ਤੇ ਮਹੱਲੇ ਵਾਲਿਆਂ ਨੂੰ ਕਹਿ ਕੇ ਤੁਹਾਨੂੰ ਮਹੱਲੇ ਚੋਂ ਕੱਢੋ। ਨਹੀਂ ਉਹ ਗਰੀਬਾਂ ਦਾ ਵੀ ਕੱਢਣਾ ਹੈ ਨਾ। ਚੌਧਰੀ ਸਾਹਿਬ ਇਹ ਤੁਹਾਡੇ ਇਕੱਲੇ ਵਾਲਾ ਕੰਮ ਨਹੀਂ ਫੈਸਲਾ ਕਰਨਾ, ਇਹ ਫੜੋ ਮੰਮੀ ਡਾਂਗ ਲੈ ਕੇ ਉਹਨਾਂ ਤੇ ਇਹਨਾਂ ਦਾ ਫੈਸਲਾ ਕਰਨੇ ਆ। ਇਹਨਾਂ ਨੇ ਟਾਈਮ ਬਰਬਾਦ ਕੀਤਾ ਸਾਡਾ। ਟਾਈਮ ਕਿਹੜਾ ਬਰਬਾਦ ਕੀਤਾ, ਉੱਥੇ ਜਗ੍ਹਾ ਦਾ ਮੁੱਲ ਲਵਾਓ, ਸਾਡੇ ਦਾ ਜੋ ਬਣਦਾ ਸਵਰ ਦਾ ਸਾਡੇ ਹੱਥੀ ਰੱਖੋ। 1.5 ਮਰਲਾ ਜਗ੍ਹਾ ਹਾਂਜੀ ਹਾਂਜੀ ਤੇ 5 ਘੰਟੇ ਤੁਸੀਂ 5 ਭਰਾਵਾਂ ਨੇ ਮੇਰੇ ਜ਼ਾਇਆ ਕੀਤੇ ਨੇ। ਜੀ ਜੀ ਮੈਨੂੰ ਤੁਹਾਡਾ